ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਸੋ ਮਚ ਜੀ ਡਾਕਟਰ ਸਾਹਿਬ, ਅੱਜ 5 ਮਈ 2015 22 ਵਿਸਾਖ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਕਿਹੜੇ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ? ਦੇਖੋ, ਸਭ ਤੋਂ ਪਹਿਲਾਂ ਅਸੀਂ ਉਹਨਾਂ ਦੋ ਘਟਨਾਵਾਂ ਦਾ ਜ਼ਿਕਰ ਕਰਾਂਗੇ, ਪਰ ਉਹ ਕਰਨ ਤੋਂ ਪਹਿਲਾਂ ਮੈਂ ਬੋਸਟਨ ਦੇ ਵਿੱਚ ਇੱਕ ਸਿੱਖ ਨੌਜਵਾਨ ਜਿਹੜੇ ਗਲੈਨ ਰੌਕ ਨਿਊ ਜਰਸੀ ਦੇ ਰਹਿਣ ਵਾਲੇ ਨੇ, ਸਟੂਡੈਂਟ, ਸ਼ਾਇਦ ਨਾਂ ਉਹਨਾਂ ਦਾ ਗੁਰਜੋਤ ਸਿੰਘ ਜੀ, ਜਿਵੇਂ ਉਹਨਾਂ ਨੇ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਇੱਕ ਉਹ ਬਲਾਈਂਡ ਪਰਸਨ ਜਿਹਦੇ ਅੱਖਾਂ ਦੀ ਰੌਸ਼ਨੀ ਨਹੀਂ ਸੀ, ਜਿਹੜਾ ਕਿ ਰੇਲਵੇ ਟਰੈਕ ਦੇ ਵਿੱਚ ਡਿੱਗ ਪਿਆ, ਸਟਿਕ ਨਾਲ ਉਹ ਜਾ ਰਿਹਾ ਸੀ, ਉਸ ਦੀ, ਔਰ ਉਹ ਸਿੰਘ ਦੂਸਰੇ ਪਾਸੇ ਸੀ ਲਾਈਨ ਦੇ, ਉਹਨੇ ਜੰਪ ਕਰਕੇ ਟਰੈਕ ਕ੍ਰਾਸ ਕਰਕੇ ਉਹਨੂੰ ਚੁੱਕ ਕੇ, ਕਿਉਂਕਿ ਉਹਨੂੰ ਕੱਢਣ ਦੇ ਲਈ ਬਾਹਰ ਖਲੋਤੇ ਸੱਜਣ ਕੋਸ਼ਿਸ਼ ਕਰ ਰਹੇ ਸੀ, ਪਰ ਉਹਨਾਂ ਦਾ ਭਾਰ ਸੀ ਜ਼ਿਆਦਾ, ਇਹਨੇ ਥੱਲੇ ਜਾ ਕੇ ਪਿੱਛੋਂ ਦੀ ਪੁਸ਼ ਕਰਕੇ ਉਹਨੂੰ ਬਾਹਰ ਕੱਢਿਆ। ਫਿਰ ਮੁੜਨ ਲੱਗਾ, ਉਹਨੂੰ ਖਿਆਲ ਆਇਆ ਵੀ ਉਹਦੀ ਸਟਿਕ ਵੀ ਉੱਥੇ ਪਈ ਹੈ, ਉਹ ਫਿਰ ਉਹਨੇ ਸਟਿਕ ਦੇ ਨਾਲ ਸਟਿਕ ਜਿਹੜੀ ਹੈ ਉਹ ਦਿੱਤੀ ਔਰ ਵਾਪਸ ਆਪਣੀ ਥਾਂ ਤੇ ਪਹੁੰਚਿਆ ਜੀ। ਔਰ ਉਸ ਨੂੰ ਬੜੀ ਪੋਜ਼ਿਟਿਵ ਕਵਰੇਜ ਮਿਲੀ, ਬਹੁਤ ਸਾਰੇ ਟੀਵੀ ਚੈਨਲਸ ਨੇ ਕਵਰ ਕੀਤਾ ਔਰ ਉਹਨੇ ਬੜੇ ਫਖਰ ਦੇ ਨਾਲ ਕਿਹਾ ਕਿ ਮੈਂ ਕੋਈ ਅਨਯੂਜੂਅਲ ਗੱਲ ਨਹੀਂ ਕੀਤੀ, ਮੇਰਾ ਧਰਮ ਸਿੱਖ ਧਰਮ ਹੈ ਔਰ ਮੇਰਾ ਧਰਮ ਮੈਨੂੰ ਪਰਉਪਕਾਰ ਸਿਖਾਉਂਦਾ ਹੈ ਔਰ ਕਿਸੇ ਦੇ ਵੀ ਕੰਮ ਆਉਣਾ, ਇਹ ਮੇਰਾ ਇਹ ਧਰਮ ਦੀ ਬੇਸਿਕ ਫਿਲਾਸਫੀ ਹੈ ਜੀ। ਸੋ ਮੈਂ ਸਮਝਦਾ ਵੀ ਬਹੁਤ ਵਾਰ ਅਸੀਂ ਗੁਰਦੁਆਰਿਆਂ ਦੇ ਵਿੱਚ ਜਦੋਂ ਆਪਣੇ ਧਰਮ ਦੀ ਖੂਬਸੂਰਤੀ ਦੀ ਗੱਲ ਕਰਦੇ ਹਾਂ, ਬਹੁਤ ਸਾਰੇ ਚੰਗੇ ਕਿ ਗੁਰੂ ਸਾਹਿਬ ਨੇ ਇਹ ਕਿਹਾ, ਇਹ ਕਿਹਾ, ਇਹ ਕਿਹਾ, ਉਹ ਸਾਡੇ ਆਪਣੇ ਤੱਕ ਹੀ ਮਹਿਦੂਦ ਹੁੰਦਾ ਹੈ। ਪਰ ਅਲਟੀਮੇਟਲੀ ਜਦੋਂ ਤੁਸੀਂ ਦੇਖਣਾ ਵੀ ਸਿੱਖ ਵਾਕਿਆ ਹੀ ਕਰੇਜ ਵਾਲਾ ਹੈ, ਹੌਸਲੇ ਵਾਲਾ ਹੈ, ਸਿੱਖ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਦੂਸਰਿਆਂ ਦੇ ਕੰਮ ਆਉਂਦਾ ਹੈ। ਸੋ ਇਸ ਕਿਸਮ ਦਾ ਇੱਕ ਵੀ ਸਿੰਘ ਜਾਂ ਸਿੰਘਣੀ ਜਦੋਂ ਹਾਈਲਾਈਟ ਹੁੰਦੇ ਨੇ ਤੇ ਮੈਂ ਸਮਝਦਾ ਵੀ ਤੁਹਾਡਾ 1000 ਪ੍ਰਚਾਰਕ ਮਿਲ ਕੇ ਸਿੱਖੀ ਪ੍ਰਚਾਰ ਦੀ ਗੱਲ ਨਹੀਂ ਕਰ ਸਕਦਾ ਜਾਂ ਸੁਨੇਹੇ ਨੂੰ ਕਿਤੇ ਨਹੀਂ ਪਹੁੰਚਾ ਸਕਦਾ ਜਿਵੇਂ ਕਿ ਇਸ ਕਿਸਮ ਦੀ ਇੱਕ ਘਟਨਾ ਜੀ। ਔਰ ਮੈਂ ਸਮਝਦਾ ਵੀ ਉਸੇ ਸਪਿਰਿਟ ਨੂੰ ਹੀ ਜਾਰੀ ਰੱਖਦੇ ਆ। ਨੇਪਾਲ ਦੇ ਵਿੱਚ ਜਿਸ ਤਰੀਕੇ ਨਾਲ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਦਾ ਐਕਟਿਵ ਹੈ ਹੀ ਸਨ, ਯੂਨਾਈਟਿਡ ਸਿੱਖਸ, ਖਾਲਸਾ ਏਡ, ਔਰ ਅੱਜ ਹੀ ਮੈਂ ਦੇਖ ਰਿਹਾ ਸੀ ਕਿ ਗੁਰੂ ਨਾਨਕ ਸੇਵਾ ਸੁਸਾਇਟੀ ਕੋਈ ਕੈਲੀਫੋਰਨੀਆ ਤੋਂ ਨੇ, ਵੀ ਉਹਨਾਂ ਨੇ ਕਿਵੇਂ ਜਾ ਕੇ ਉੱਥੇ ਲਗਾਤਾਰ ਪਹਿਲੇ 24 ਘੰਟੇ ਦੇ ਵਿੱਚ ਹੀ ਉਹਨਾਂ ਨੇ ਉੱਥੇ ਕੈਂਪ ਐਸਟੈਬਲਿਸ਼ ਕੀਤਾ ਹੈ ਔਰ ਉਹਨਾਂ ਨੇ ਲੰਬਾ ਵਕਤ ਆਉਣ ਵਾਲੇ ਸਮੇਂ 'ਚ ਉਸ ਸੇਵਾ ਨੂੰ, ਜਿਹਦੇ 'ਚ ਕਿ ਈਵਨ ਘਰ ਬਣਾਉਣਾ ਹੈ ਔਰ ਬਾਕੀ ਲੋੜਾਂ ਨੇ, ਇਹ ਪੂਰੀਆਂ ਕਰਨੀਆਂ ਨੇ। ਸੋ ਮੈਂ ਸਮਝਦਾ ਵੀ ਇਹ ਰੀਅਲ ਕੰਮ ਹੈ ਜਿਹੜਾ ਸਿੱਖੀ ਦੇ, ਇਸ ਦੇ ਵਿੱਚ ਕੋਈ ਇਹ ਨਹੀਂ ਹੈ ਕਿ ਅਸੀਂ ਹਰ ਥਾਂ ਦੇ ਉੱਤੇ ਉਸ 'ਚੋਂ ਆਪਣਾ ਪ੍ਰਚਾਰ ਹੀ ਲੱਭਣਾ, ਲੇਕਿਨ ਜਦੋਂ ਤੁਸੀਂ ਇਸ ਕਿਸਮ ਦੇ ਹਿਊਮੈਨੀਟੇਰੀਅਨ ਕੰਮ 'ਚ, ਇਸ ਕਿਸਮ ਦੇ ਮਨੁੱਖੀ ਭਲਾਈ ਦੇ ਕੰਮ ਦੇ ਵਿੱਚ ਪਾਰਟਿਸਿਪੇਟ ਕਰਦੇ ਹੋ ਤੇ ਆਟੋਮੈਟਿਕਲੀ ਜਿਹੜਾ ਹੈ ਉਹ ਸਿੱਖੀ ਦਾ ਪ੍ਰਚਾਰ ਹੁੰਦਾ ਹੈ। ਤੇ ਨੇਪਾਲ ਦੇ ਹਵਾਲੇ ਨਾਲ, ਹਾਲਾਂਕਿ ਅਸੀਂ 2 ਦਿਨ ਪਹਿਲਾਂ ਹੀ ਮਹਾਰਾਣੀ ਜਿੰਦਾਂ ਦਾ ਜ਼ਿਕਰ ਕੀਤਾ ਸੀ, ਸ਼ਾਇਦ ਕੱਲ ਹੀ ਕੀਤਾ ਸੀ ਕਿ ਕਿਵੇਂ ਉਹ ਬੰਬਈ ਤੋਂ ਕੱਲ ਦੇ ਦਿਨ ਜਿਹੜੇ ਨੇ ਉਹ ਇੰਗਲੈਂਡ ਆਪਣੇ ਪੁੱਤਰ ਦੇ ਕੋਲ ਗਈ। ਤੇ ਅੱਜ ਜਿਹੜੀ ਖਬਰ ਮੈਂ ਕਿਸੇ ਉੱਥੋਂ ਦੇ ਹੀ ਮੀਡੀਆ 'ਚ ਦੇਖੀ ਕਿ ਜਿੱਥੇ ਤਿੰਨੋਂ ਗੁਰਦੁਆਰਾ ਸਾਹਿਬ ਜਿਹੜੇ ਨੇਪਾਲ 'ਚ ਨੇ ਉਹ ਬਿਲਕੁਲ ਠੀਕ ਹਾਲਤ 'ਚ ਨੇ, ਕਿਸੇ 'ਚ ਕੋਈ ਦਰਾੜ ਵੀ ਨਹੀਂ ਆਈ, ਪਰ ਉਹ ਇਤਿਹਾਸਕ ਹਵੇਲੀ ਜਿੱਥੇ ਮਹਾਰਾਣੀ ਜਿੰਦਾਂ ਨੇ ਜਲਾਵਤਨੀ ਦੇ 12-13 ਸਾਲ ਗੁਜ਼ਾਰੇ, ਉਹ ਇਸ ਭੂਚਾਲ ਦੀ ਮਾਰ ਨਹੀਂ ਸਹਿ ਸਕੀ ਔਰ ਉਹ ਹਵੇਲੀ ਜਿਹੜੀ ਹੈ ਉਹ ਬਿਲਕੁਲ ਜਿਹੜੀ ਹੈ ਉਹ ਡਿਸਟਰੋਏ ਹੋ ਗਈ। ਹਾਲਾਂਕਿ 1934 ਦੇ ਅਰਥਕੁਏਕ ਦੇ ਦੌਰਾਨ ਉਹ ਹਵੇਲੀ ਬਚ ਗਈ ਸੀ। ਜਦੋਂ ਮੈਂ ਇਹ ਖਬਰ ਦੇਖੀ ਤਾਂ ਮੈਨੂੰ ਪਤਾ ਲੱਗਿਆ ਕਿ ਉਹ ਹਵੇਲੀ ਉੱਥੇ ਸੀ। ਦੇਖੋ ਅਸੀਂ ਕਿਸ ਕਦਰ ਇਹਨੂੰ ਗਫਲਤ ਕਹੋ ਜਾਂ ਅਨਅਵੇਅਰ ਕਹੋ, ਅਦਰਵਾਈਜ਼ ਇਸ ਕਿਸਮ ਦਾ ਜਿਹੜਾ ਕੋਈ ਵੀ ਮੋਨੂਮੈਂਟ ਹੁੰਦਾ, ਸ਼੍ਰੋਮਣੀ ਕਮੇਟੀ ਔਰ ਹੋਰ ਸਾਡੀਆਂ ਬਾਹਰ ਬੈਠੀਆਂ ਸੰਸਥਾਵਾਂ, ਹੋਰਨਾਂ ਕੰਮਾਂ ਦੇ ਵਿੱਚ ਅਸੀਂ ਲੱਗੇ ਹੋਏ ਹਾਂ ਜੀ। ਔਰ ਇਹ ਡਿੱਗਣ ਦੀ ਖਬਰ ਤੋਂ ਬਾਅਦ ਹੀ ਮੈਨੂੰ ਪਤਾ ਲੱਗਿਆ, ਅਦਰਵਾਈਜ਼ ਮੈਨੂੰ ਸੀ ਕਿ ਵੀ ਅਸੀਂ ਕਦੇ ਉਸ ਨੂੰ ਜਿਹੜਾ ਉਹ ਦੇਖਣ ਦੀ ਵੀ ਨਹੀਂ ਕੋਸ਼ਿਸ਼ ਕੀਤੀ ਕਿ ਉਦੋਂ ਕੀ ਰੈਕਡ ਸੀ। ਲੇਕਿਨ ਹੁਣ ਇਹ ਖਬਰ ਹੈ ਕਿ ਉਹ ਹਵੇਲੀ ਜਿਹੜੀ ਹੈ ਉਹ ਡਿਸਟਰੋਏ ਹੋਈ। ਹੁਣ ਇੱਕ ਪਾਸੇ ਤਾਂ ਜਿਸ ਕੌਮ ਦਾ ਕੋਈ ਘਰ ਨਹੀਂ ਹੈ, ਬੇਘਰੀ ਸਿੱਖ ਕੌਮ ਆਪਣੀਆਂ ਤੰਗੀਆਂ, ਤੁਰਸ਼ੀਆਂ, ਚੈਲੰਜਸ ਦੇ ਬਾਵਜੂਦ
ਥਾਂ ਪਹੁੰਚ ਰਹੀ ਹੈ ਕਿ ਕਿਵੇਂ ਹੈਲਪ ਕਰਨੀ ਹੈ ਜੀ। ਦੂਸਰੇ ਪਾਸੇ ਇਸ ਮਨੁੱਖੀ ਟ੍ਰੈਜੇਡੀ ਦੇ ਸਮੇਂ 'ਚ ਵੀ, ਜਦੋਂ ਕਿ ਪਹਿਲਾਂ ਜਿਵੇਂ ਨਰਿੰਦਰ ਮੋਦੀ ਨੇ ਕਿਹਾ ਕਿ ਜੀ ਹਮਾਰੇ 1 अरब और 3 करोड़ लोग हर नेपाली के आंसू पहुंचेंगे, ये वो नहीं, बड़ा बयानबाजियां जुमलेबाजियां। पर कल ਦੀ ਜਦੋਂ ਅਸੀਂ ਖਬਰ ਦੇਖੀ ਕਿ ਵੀ ਇਹਨਾਂ ਨੇ ਨੇਪਾਲ ਗਵਰਨਮੈਂਟ ਨੇ 34 ਦੇਸ਼ਾਂ ਦੇ ਜਿਹੜੇ ਰੈਸਕਿਊ ਵਰਕਰ ਸੀ, ਕਿਉਂਕਿ ਬਾਕੀਆਂ ਦੇ ਤਾਂ ਕਿਤੇ 10 ਆਏ 20 ਆਏ, ਸਭ ਤੋਂ ਜ਼ਿਆਦਾ 80-85% ਤਾਂ ਭਾਰਤ ਦੇ ਹੀ ਸੀ, ਉਹਨਾਂ ਨੇ ਕਿਹਾ ਜੀ ਵੀ ਤੁਹਾਡਾ ਕੰਮ ਮੁੱਕ ਗਿਆ, ਇੱਥੋਂ ਹੁਣ ਹੋ ਗਿਆ, ਜਿੰਨੇ ਆਖਨੇ ਬਚਣਾ ਸੀ ਤੁਸੀਂ ਚਲੋ ਸਮਾਨ ਆਪਣਾ ਬੰਨੋ ਤੇ ਜਾਓ। ਔਰ ਇੱਕਦਮ ਇਸ ਗੱਲ ਦੀ ਚਰਚਾ ਹੋਈ ਕਿ ਵੀ ਇਹ ਕੀ ਹੋਇਆ, ਔਰ ਅਸੀਂ ਆਪਣੇ ਜਿਹੜੇ ਅੰਦਰੂਨੀ ਸਾਡੇ ਸਰੋਤ ਨੇ, ਕਿਉਂਕਿ ਮੀਡੀਆ 'ਚ ਤਾਂ ਇੱਕ ਪੱਖ ਹੁੰਦਾ, ਸਟੋਰੀ ਹੁੰਦੀ ਹੈ, ਉਹਨੂੰ ਤੁਸੀਂ ਕੋਈ ਵੀ ਟਵਿਸਟ ਦੇ ਸਕਦੇ ਹੋ, ਪਰ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਵੀ ਐਸਾ ਕੀ ਹੋਇਆ, ਕਿਉਂਕਿ ਜਿਹੜੀ ਸਟੇਟਮੈਂਟ ਸੀ ਨੇਪਾਲ ਗਵਰਨਮੈਂਟ ਦੀ ਉਹ ਇਸ ਕਿਸਮ ਦੀ ਉਹਦੀ ਲੈਂਗੁਏਜ ਸੀ ਜਿਹਨੂੰ ਜੇ ਇੱਥੇ ਕਹਿਣਾ ਹੋਏ ਤਾਂ ਗੈਟ ਆਊਟ। ਜੀ ਜੀ ਕਿ ਵੀ ਇੱਕ ਪਾਸੇ ਜਿਹੜਾ ਉਹ ਹੋ ਰਿਹਾ ਸੀ ਕਿ ਜੀ ਅਥਰੂ ਪੂੰਝ ਰਹੇ ਨੇ, ਭਾਰਤ ਬੜਾ ਉੱਥੇ ਕੰਮ ਕਰ ਰਿਹਾ, ਤੇ ਕੀ ਕਾਰਨ ਹੈ ਕਿ ਉਹਨਾਂ ਨੇ ਉਹ ਭਾਰਤੀਆਂ ਨੂੰ, ਦੂਸਰਿਆਂ ਦਾ ਤਾਂ ਜਿਵੇਂ ਮੈਂ ਕਿਹਾ ਉਹ ਤਾਂ 10-10 20 ਬੰਦੇ ਨੇ, ਬਾਕੀ ਤਾਂ ਇਹਨਾਂ ਦਾ ਹੀ ਕੰਮ ਸੀ ਕਿ ਇਹਨਾਂ ਨੂੰ ਗੈਟ ਆਊਟ ਕੀਤਾ। ਸੋ ਇਹ ਪਤਾ ਲੱਗਾ ਕਿ ਇਹ ਇਸ ਈਵਨ ਰਿਲੀਫ ਆਪਰੇਸ਼ਨ ਦੇ ਬਹਾਨੇ ਨਾਲ ਵੀ ਇਹਨਾਂ ਨੇ ਆਪਣੇ ਬਹੁਤ ਸਾਰੀਆਂ ਖੁਫੀਆ ਐਕਟੀਵਿਟੀਜ਼ ਉੱਥੇ, ਸਪਾਈਂਗ ਦਾ ਕੰਮ ਔਰ ਉਹਨਾਂ ਦੀਆਂ ਜਿਹੜੀਆਂ ਕੀ ਇੰਸਟਾਲੇਸ਼ਨਸ, ਕਿਉਂਕਿ ਨੇਪਾਲ ਨੂੰ ਹਾਸਲ ਕਰਨ ਦੇ ਲਈ ਭਾਰਤ ਔਰ ਚੀਨ ਦੇ ਵਿੱਚ ਇੱਕ ਦੌੜ ਹੈ। ਇਹੀ ਕਾਰਨ ਸੀ ਕਿ ਰੈਸਕਿਊ ਆਪਰੇਸ਼ਨਸ ਦੇ ਵੇਲੇ ਵੀ ਬੇਸ਼ੱਕ ਭਾਰਤ ਨੇ ਪਹਿਲ ਕੀਤੀ, ਲੇਕਿਨ ਨਾਲ ਦੀ ਨਾਲ ਚੀਨ ਵੀ ਆ ਗਿਆ। ਔਰ ਕਿਉਂਕਿ ਚੀਨ ਹੁਣ ਤੱਕ ਉੱਥੇ ਕਮਿਊਨਿਸਟਾਂ ਦੀ ਸਰਕਾਰ ਸੀ, ਉਹ ਚੀਨ ਦੇ ਪ੍ਰਭਾਵ ਥੱਲੇ ਸੀ। ਭਾਵੇਂ ਨੇਪਾਲ ਸਦੀਆਂ ਤੋਂ ਹਿੰਦੂ ਰਾਸ਼ਟਰ ਐਲਾਨਿਆ ਹੋਇਆ ਸੀ, ਪਰ ਜਦੋਂ ਪਿਛਲੀ ਸਰਕਾਰ ਬਣੀ ਕਾਮਰੇਡਾਂ ਦੀ, ਉਹਨਾਂ ਨੇ ਜਿਹੜਾ ਨੇਪਾਲ ਨੂੰ ਕੱਢਤਾ ਕਿ ਵੀ ਨਹੀਂ, ਹਿੰਦੂ ਰਾਸ਼ਟਰ ਨਹੀਂ ਹੈ, ਹਾਲਾਂਕਿ 80% ਲੋਕ ਹਿੰਦੂ ਧਰਮ ਨੂੰ ਮੰਨਣ ਵਾਲੇ ਨੇ। ਸੋ ਚਾਈਨਾ ਦਾ ਪ੍ਰਭਾਵ ਉੱਥੇ ਵੱਧ ਰਿਹਾ ਹੈ, ਔਰ ਚੀਨ ਨੇ ਕਾਫੀ ਉੱਥੇ ਸੜਕਾਂ, ਰੇਲ ਟਰੈਕ, ਬਾਕੀ ਚੀਜ਼ਾਂ 'ਚ ਵੀ ਮਦਦ ਕੀਤੀ ਹੈ। ਸੋ ਇੱਕ ਪਾਸੇ ਨੇਪਾਲ ਨੂੰ ਇਹ ਲੱਗਣ ਲੱਗ ਗਿਆ ਕਿ ਵੀ ਇਹ ਜਿਹੜਾ ਨੇਪਾਲ ਹੈ ਸਾਡਾ ਦੇਸ਼, ਇਹ ਤਾਂ ਚਾਈਨਾ ਔਰ ਭਾਰਤ ਦੇ ਵਿੱਚ ਇੱਕ ਪ੍ਰੌਕਸੀ ਵਾਰ ਦਾ ਥਾਂ ਬਣ ਗਿਆ, ਔਰ ਦੋਨੋਂ ਹੀ ਦੇਸ਼ ਆਪਣਾ ਜਿਹੜਾ ਹੈ ਉਹ ਇੱਥੇ ਆਪਣਾ ਦਬਦਬਾ ਬਣਾਉਣਾ ਚਾਹੁੰਦੇ ਨੇ ਜੀ। ਵੈਸੇ ਜੇ ਤੁਸੀਂ ਨੇਪਾਲੀਆਂ ਦੀਆਂ ਸ਼ਕਲਾਂ ਦੇਖੋ, ਗੋਰਖਿਆਂ ਦੀਆਂ, ਉਹ ਤਾਂ ਮੰਗੋਲ ਰੇਸ ਹੈ, ਰੇਸ਼ੀਅਲ ਵਾਈਜ਼ ਉਹ ਮੋਰ ਕਲੋਜ਼ ਨੇ ਵਿਦ ਦਾ ਚਾਈਨਾ, ਲੇਕਿਨ ਭਾਰਤ ਦੇ ਵਿੱਚ ਉਹਨਾਂ ਦੇ ਇੰਟਰਸਟ ਨੇ। ਹਾਲਾਂ ਉਹਨਾਂ ਦਾ ਵੀ ਇੱਕ ਮਰਸਨਰੀ ਕਰੈਕਟਰ ਵੀ ਰਿਹਾ, ਕਿਉਂਕਿ ਉਹ ਜਦੋਂ ਅੰਗਰੇਜ਼ਾਂ ਦੀ ਫੌਜ 'ਚ ਸਨ, ਅੱਜ ਵੀ ਇੰਗਲੈਂਡ ਦੇ ਵਿੱਚ ਜਿਹੜੀਆਂ ਕੁਝ ਰੈਜੀਮੈਂਟਸ ਨੇ ਉਹ ਗੋਰਖਿਆਂ ਦੀਆਂ ਨੇ, ਉੱਥੋਂ ਭਰਤੀ ਕੀਤੇ ਜਾਂਦੇ ਸੀ। ਹੁਣ ਵੀ ਬਹੁਤ ਸਾਰੇ ਗੋਰਖੇ ਜਿਹੜੇ ਨੇ ਉਹ ਭਾਰਤ ਦੀ ਫੌਜ 'ਚ ਵੀ ਸਰਵ ਕਰਦੇ ਨੇ। ਹਾਲਾਂਕਿ ਭਾਰਤ ਦੇ ਵਿੱਚ ਵੀ ਗੋਰਖਿਆਂ ਦੀ ਇੰਨੀ ਪੋਪੂਲੇਸ਼ਨ ਹੈ, ਖਾਸ ਤੌਰ ਤੇ ਵੈਸਟ ਬੰਗਾਲ ਦੇ ਵਿੱਚ, ਦਾਰਜਲਿੰਗ ਸਾਰੀ ਬੈਲਟ ਦੇ ਵਿੱਚ। ਹੁਣ ਉਹਦੀ ਡੈਥ ਹੋ ਗਈ, ਸੁਭਾਸ਼ ਘੀ ਸਿੰਘ ਉਹਦਾ ਨਾਂ ਸੀ। ਉਹਨੇ ਲੰਬਾ ਵਕਤ ਇੱਕ ਮੂਵਮੈਂਟ ਸ਼ੁਰੂ ਕੀਤੀ ਸੀ ਗੋਰਖਾਲੈਂਡ ਦੀ, ਕਿ ਵੀ ਸਾਡਾ ਅਲੱਗ ਜਿਹੜਾ ਗੋਰਖਾਲੈਂਡ ਬਣਾਇਆ ਜਾਏ ਬੰਗਾਲ ਦੇ ਵਿੱਚ। ਹਾਲਾਂਕਿ ਗੋਰਖਾਲੈਂਡ ਤਾਂ ਨਹੀਂ ਬਣਿਆ, ਪਰ ਉਹਨਾਂ ਨੇ ਹਿੱਲੀ ਕੌਂਸਲ ਔਰ ਦੇਹਰਾਦੂਨ ਕੌਂਸਲ ਦੇ ਥੱਲੇ ਵਿਦਨ ਬੰਗਾਲ ਉਹਨਾਂ ਗੋਰਖਿਆਂ ਦੀ ਲੈਂਡ ਨੂੰ ਕਾਫੀ ਜਿਹੜਾ ਹੈ ਉਹ ਉਹਨਾਂ ਨੇ ਸਹੂਲਤਾਂ ਦਿੱਤੀਆਂ ਨੇ। ਇਸ ਤੋਂ ਇਲਾਵਾ ਦਾਰਜਲਿੰਗ ਦੇ ਵਿੱਚ ਜਿਹੜੇ ਨੇ ਕਾਫੀ ਵੱਡੀ ਗਿਣਤੀ 'ਚ ਗੋਰਖੇ ਨੇ। ਹਿਮਾਚਲ ਬੈਲਟ ਦੇ ਵਿੱਚ ਕਾਂਗੜਾ ਜ਼ਿਲ੍ਹੇ ਦੇ ਧਰਮਸ਼ਾਲਾ ਸ਼ਹਿਰ 'ਚ ਕਈ ਉਹਨਾਂ ਦੇ ਮਹੱਲੇ ਨੇ ਪੂਰਿਆਂ ਦੇ ਪੂਰੇ, ਔਰ ਉਹਨਾਂ ਦੀ ਕਾਫੀ ਵੱਡੀ ਜਿਹੜੀ ਹੈ ਉਹ ਪਰਸੈਂਟੇਜ ਗੋਰਖਿਆਂ ਦੀ ਹੈ। ਔਰ ਵੈਸੇ ਬਚਪਨ ਦੇ ਵਿੱਚ ਆਪਣੇ ਸਕੂਲਾਂ ਦੇ ਵਿੱਚ ਅਸੀਂ ਵੀ ਗੋਰਖਾ ਸਟੂਡੈਂਟਸ, ਮੇਰੇ ਇੱਕ ਬੜੇ ਚੰਗੇ ਦੋਸਤਾਂ 'ਚੋਂ ਇੱਕ ਬਿਮਲ ਗੁਰੰਗ, ਅਸੀਂ ਉਹਨਾਂ ਦਾ ਬ੍ਰਦਰ ਸੁਧੀਰ ਗੁਰੰਗ ਜਿਹੜਾ ਬਾਅਦ 'ਚ ਭਾਰਤੀ ਫੌਜ 'ਚ ਮੇਜਰ ਵੀ ਬਣਿਆ, ਉਹਨਾਂ ਜ਼ਮਾਨਿਆਂ ਦੇ ਵਿੱਚ ਉਹ ਜਿਹੜਾ ਬਾਕਸਿੰਗ ਚੈਂਪੀਅਨ ਸੀ, ਪਹਿਲਾਂ ਕਾਲਜਿਸ ਦਾ ਫਿਰ ਯੂਨੀਵਰਸਿਟੀਜ਼ ਇੰਟਰ ਦੇ ਵਿੱਚੋਂ। ਔਰ ਇਹ ਬੜੇ ਚੰਗੇ ਲੋਕ, ਨਾਨ ਇੰਟਰਫੀਅਰਿੰਗ, ਪਰ ਆਪਣਾ ਇਹਨਾਂ 'ਚ ਪ੍ਰਾਈਡ ਵੀ ਹਰ ਕਿਸਮ ਦਾ। ਸਿੱਖਾਂ ਪ੍ਰਤੀ ਜਿਵੇਂ ਮੈਂ ਅੱਗੇ ਵੀ ਕਿਹਾ ਸੀ, ਹਮੇਸ਼ਾ ਹੀ ਉਹਨਾਂ ਦਾ ਰਵੱਈਆ ਦੋਸਤਾਨਾ, ਜਾਂ ਜਿਵੇਂ ਇੱਕ ਬਹਾਦਰ ਲੋਕ ਦੂਸਰੇ ਬਹਾਦਰ ਲੋਕਾਂ ਨੂੰ ਦੇਖਦੇ ਨੇ। ਔਰ ਜਿੰਨਾ ਕਿ ਮੇਰਾ ਵੀ ਐਕਸਪੋਜ਼ਰ ਰਿਹਾ ਵੀ ਉਦੋਂ ਵੀ ਜਿਹੜੇ ਉਹਨਾਂ ਦੀ ਭਾਵੇਂ ਇੰਡੀਅਨ ਸੁਸਾਇਟੀ 'ਚ ਰਹਿਣ ਵਾਲੇ ਗੋਰਖੇ ਵੀ ਸੀ, ਉਹ ਜਿਹੜੇ ਇਹ ਭਾਰਤੀ ਖਾਸ ਤੌਰ ਤੇ ਹਿੰਦੂ ਬਹੁ ਗਿਣਤੀ ਦਾ ਜਿਹੜਾ ਰਵੱਈਆ ਹੈ ਉਸ ਬਾਰੇ ਜਦੋਂ ਆਪਸ 'ਚ ਬੈਠਦੇ ਸੀ, ਇਵਨ ਜਿਹੜੇ ਫੌਜ 'ਚ ਵੀ ਸੀ, ਉਹ ਪਸੰਦ ਨਹੀਂ ਸੀ ਕਰਦੇ। ਸਿੱਖਾਂ ਨੂੰ ਉਹ ਪਸੰਦ ਕਰਦੇ ਸੀ ਕਿ ਵੀ ਇਹ ਬਹਾਦਰ ਨੇ
ਸਾਫ਼ ਨੇ, ਜੋ ਇਹਨਾਂ ਦੇ ਦਿਲ 'ਚ ਹੈ ਉਹੀ ਬਾਹਰ ਹੈ ਜੀ। ਔਰ ਇਸ ਸਾਰੇ ਹਵਾਲੇ ਨਾਲ ਮੈਂ ਦੇਖਦਾ ਹਾਂ ਕਿ ਨੇਪਾਲ ਵੱਲੋਂ ਭਾਰਤ ਦੇ ਇਹ ਸਾਰਿਆਂ ਨੂੰ ਹੀ ਕਿਕ ਆਊਟ ਕਰਨਾ ਸ਼ਾਰਟ ਨੋਟਿਸ ਦੇ ਕਿ ਵੀ ਲੀਵ ਜੀ, ਇਹ ਸਾਬਤ ਕਰਦਾ ਹੈ ਕਿ ਵੀ ਬੇਸ਼ੱਕ ਉਹ ਇੱਕ ਗਰੀਬੀ ਦਾ ਮਾਰਿਆ ਮੁਲਕ ਹੈ, ਅਰਥਕੁਏਕ ਨੇ ਫਰਦਰ ਉਹਨਾਂ ਦਾ ਬਹੁਤ ਡੈਮੇਜ ਕੀਤਾ ਹੈ, ਜਿਵੇਂ ਅਸੀਂ ਕਿਹਾ ਵੀ ਕੰਟਰੀ ਆਫ ਟੈਂਟਸ ਬਣ ਗਿਆ, ਪਰ ਇਹਦੇ ਬਾਵਜੂਦ ਉਹਨਾਂ ਨੇ ਆਪਣੇ ਪ੍ਰਾਈਡ ਨਾਲ ਸਮਝੌਤਾ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਵੀ ਜੇ ਸਾਡੇ ਮੁਲਕ ਦੇ ਵਿੱਚ ਆ ਕੇ ਕੋਈ ਦੂਸਰੇ ਜਿਹੜੇ ਨੇ ਉਹ ਜਸੂਸੀ ਤੇ ਹੋਰ ਸਾਜ਼ਿਸ਼ੀ ਮਾਹੌਲ ਬਣਾਉਣਾ ਚਾਹੁੰਦੇ ਨੇ, ਇਹ ਸਾਨੂੰ ਐਕਸੈਪਟੇਬਲ ਨਹੀਂ ਹੈ। ਸੋ ਅਸੀਂ ਆਪਣੇ ਉਹਨਾਂ ਸਿੱਖ ਵੀਰਾਂ ਭੈਣਾਂ ਦਾ ਜਿਹੜੇ ਦੁਨੀਆ ਭਰ ਚੋਂ ਜਾ ਕੇ ਨੇਪਾਲ ਦੇ ਵਿੱਚ ਸਰਵ ਕਰ ਰਹੇ ਨੇ, ਕਿਉਂਕਿ ਰੈਸਕਿਊ ਪਾਰਟ ਨੂੰ ਉਹਨਾਂ ਨੇ ਕੱਢਿਆ, ਸੋ ਫਾਰ ਰਿਲੀਫ ਜਿਹੜਾ ਹੈ ਉਹ ਬੇਸ਼ੱਕ ਫੂਡ ਹੈ, ਮੈਡੀਸਨਸ ਹੈ, ਕੱਪੜੇ ਨੇ ਜਾਂ ਟੈਂਟਸ ਨੇ, ਜਾਂ ਕੱਲ੍ਹ ਨੂੰ ਘਰ ਬਣਾ ਕੇ ਦੇਣ ਦਾ, ਜਾਂ ਈਵਨ ਵਾਟਰ ਪੰਪ ਵਗੈਰਾ ਵੀ ਕੁਝ ਸਿੱਖਾਂ ਨੇ ਲਾਏ ਨੇ, ਇਹ ਜਾਰੀ ਰਹਿਣਗੇ। ਸੋ ਅਸੀਂ ਇਸ ਗੱਲ ਨੂੰ ਬੀਤੇ ਐਤਵਾਰ ਬਹੁਤ ਸਾਰੀਆਂ ਥਾਵਾਂ ਤੇ ਯੂਨਾਈਟਿਡ ਸਿੱਖਸ ਦੇ ਵਰਕਰਸ ਨੇ ਜਿਹੜਾ ਹੈ ਉਹ ਫੰਡ ਰੇਜ਼ਿੰਗਸ ਵੀ ਕੀਤੀਆਂ ਸੰਗਤਾਂ ਨੇ ਜਿਸ ਤਰੀਕੇ ਨਾਲ। ਔਰ ਮੈਂ ਸਮਝਦਾ ਅਸੀਂ ਕੌਮ ਦੀਆਂ ਖਾਮੀਆਂ ਦੀ ਗੱਲ ਬਹੁਤ ਵਾਰ ਕਰਦੇ ਹਾਂ, ਪਰ ਇੱਦਾਂ ਦੇ ਮੌਕੇ ਦੇਖਣ ਚਾਹੁੰਦਾ ਹੈ ਵੀ ਕਿਵੇਂ ਹਰ ਕੋਈ ਜਿਹੜਾ ਜੇ ਕੋਈ ਗੁਰਦੁਆਰੇ ਆਇਆ ਉਹਦੇ ਬਟੂਏ 'ਚ ਭਾਵੇਂ $40 ਨੇ ਉਹਨੇ ਵੀ ਕੱਢ ਕੇ ਰੱਖ ਦਿੱਤੇ ਇਹ, ਔਰ ਥਾਂ ਥਾਈਂ। ਸੋ ਇਹ ਸਪਿਰਿਟ ਜਿਹੜੀ ਹੈ ਸਿੱਖਾਂ ਦੀ ਇਹ ਕਾਇਮ ਰਹਿਣੀ ਚਾਹੀਦੀ ਹੈ, ਔਰ ਅਲਟੀਮੇਟਲੀ ਇਹੀ ਸਾਡੀ ਸਟਰੈਂਥ ਵੀ ਹੈ। ਦੂਸਰਾ ਇਸ਼ੂ ਜਿਹੜਾ ਮੈਂ ਇਸ ਹਵਾਲੇ ਨਾਲ ਦੇਖ ਰਿਹਾ ਕਿ ਜਿੱਥੇ ਅਸੀਂ ਦੇਖ ਰਹੇ ਹਾਂ ਕਿ ਵੀ ਪਿਛਲੇ ਕੁਝ ਸਮੇਂ ਦੇ ਵਿੱਚ ਸਿੱਖ ਸੰਘਰਸ਼ ਨਾਲ ਸੰਬੰਧਿਤ ਫਿਲਮਾਂ ਦੀ ਇੱਕ ਜਿਹੜੀ ਹੈ ਰੇਸ ਸ਼ੁਰੂ ਹੋਈ ਹੈ, ਖਾਸ ਤੌਰ ਤੇ ਸਾਡਾ ਹੱਕ ਜਿਹਨੇ ਬੜੀ ਅੱਛੀ ਬਿਜ਼ਨਸ ਕੀਤੀ, ਉਸ ਤੋਂ ਬਾਅਦ ਜਿਹੜੀਆਂ ਨੇ ਇੱਕ ਤੋਂ ਬਾਅਦ ਇੱਕ ਕੌਮ ਦੇ ਹੀਰੇ ਔਰ ਨਾਓ ਦਾ ਬਲੱਡ ਸਟਰੀਟ ਆ ਰਹੀ ਹੈ, ਔਰ ਇਸ ਤੋਂ ਬਿਨਾਂ ਚਾਰ ਸਾਹਿਬਜ਼ਾਦੇ ਭਾਵੇਂ ਉਹ ਧਾਰਮਿਕ ਪਾਰਟ ਸੀ ਬਟ ਉਹਨੇ ਬਹੁਤ ਅੱਛੀ ਬਿਜ਼ਨਸ ਕੀਤੀ, ਪੈਸੇ ਬਣਾਏ, ਜਾਂ ਪੱਤਾ ਸਿੰਘਾਂ ਦਾ ਵੈਰੀ। ਸੋ ਇਹਦੇ ਬਾਵਜੂਦ ਕਿ ਜਿਵੇਂ ਕੌਮ ਦੇ ਹੀਰੇ ਨੂੰ ਸੈਂਸਰ ਬੋਰਡ ਨੇ ਰੋਕ ਲਿਆ, ਹੋਰਨਾਂ ਨੂੰ ਵੀ ਕਈ ਕੱਟ ਤੇ ਦੂਜਾ ਕਰਕੇ ਕੀਤਾ, ਪਰ ਕਿਉਂਕਿ ਹੁਣ ਬਾਹਰ ਇੱਕ ਪੂਰੀ ਇੰਨੀ ਕਲਾਇੰਟੇਲ ਪੰਜਾਬੀ ਜਾਂ ਸਿੱਖ ਕਲਾਇੰਟੇਲ ਹੈ ਕਿ ਜੇ ਉੱਥੇ ਨਾ ਵੀ ਰਿਲੀਜ਼ ਹੋਏ ਤੇ ਇੱਥੇ ਉਹ ਫਿਲਮਾਂ ਚੰਗੀ ਬਿਜ਼ਨਸ ਕਰਦੀਆਂ ਨੇ, ਔਰ ਹੁਣ ਇੰਟੈਲੀਜੈਂਸ ਏਜੰਸੀਆਂ ਨੂੰ ਇਸ ਦੀ ਤਕਲੀਫ ਹੋਣੀ ਸ਼ੁਰੂ ਹੋਈ ਹੈ। ਔਰ ਅੱਜ ਦੀ ਇਹ ਮੇਨ ਖਬਰ ਜਿਹੜੀ ਕਿ ਸਰਕਾਰੀ ਨਿਊਜ਼ ਏਜੰਸੀ ਦੀ ਹੈ, PTI, ਪ੍ਰੈਸ ਟਰਸਟ ਆਫ ਇੰਡੀਆ, ਜਦੋਂ ਇਸ ਕਿਸਮ ਦੀਆਂ ਸਟੋਰੀਜ਼ ਹੁੰਦੀਆਂ, ਕੋਈ ਸੋਰਸ ਨਹੀਂ ਕੋਟ ਕੀਤਾ ਹੁੰਦਾ, ਅਨਨੋਨ ਸੋਰਸਿਸ ਸੈਡ, ਸੋਰਸਿਸ ਇਨ ਦਾ ਏਜੰਸੀ ਸੈਡ, ਉਦੋਂ ਹੁੰਦਾ ਹੈ ਕਿ ਇਹ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦੀ ਪਲਾਂਟ ਸਟੋਰੀ ਹੈ। ਔਰ ਇਹ ਸਟੋਰੀ ਹੈ ਐਕਸਪਰਟ ਇਨ ਪੰਜਾਬੀ ਫਿਲਮਸ ਔਨ ਬਲੂ ਸਟਾਰ 1984 ਰਾਇਟਸ, ਕਿ ਪੰਜਾਬੀ ਫਿਲਮਾਂ ਜਿਹੜੀਆਂ ਬਲੂ ਸਟਾਰ ਜੂਨ 84 ਘੱਲੂਘਾਰਾ ਹੈ, ਔਰ 1984 ਦੇ ਇਹਨਾਂ ਦੇ ਕਹਿਣ ਮੁਤਾਬਕ ਦੰਗੇ ਸਿੱਖ ਨਸਲਕੁਸ਼ੀ ਨਵੰਬਰ ਤੇ ਨੇ ਹੈ, ਉਹਨਾਂ ਦੇ ਵਿੱਚ ਬਹੁਤ ਵਾਧਾ ਹੋਇਆ। ਸਪਰਟ ਹੁੰਦਾ ਕਿ ਬਹੁਤ ਤੇਜ਼ੀ ਆਈ। ਇਹ ਸਪਰਟ ਇਨ ਮੇਕਿੰਗ ਪੰਜਾਬੀ ਫਿਲਮਸ ਟੂ ਐਕਸਪਲੋਇਟ ਇਸ਼ੂਜ਼ ਐਮੋਟਿਵ ਫॉर ਸਿੱਖ ਸਚ ਐਜ਼ security operation in the Golden Temple complex in Amritsar in 1984 anti-Sikh riots has left the security establishment worried ਕਿ ਹੁਣ ਇਹ ਜਿਹੜੀਆਂ ਭਾਰਤ ਦੀਆਂ ਖੁਫੀਆ ਏਜੰਸੀਆਂ ਵਾਲੇ ਨੇ ਇਹ ਬਹੁਤ ਫਿਕਰਮੰਦ ਹੋ ਗਏ ਕਿ ਜੂਨ 84 ਦੇ ਭਾਰਤੀ ਫੌਜ ਦੇ ਹਮਲੇ ਔਰ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਉੱਤੇ ਬਹੁਤ ਜ਼ਿਆਦਾ ਜਿਹੜੀਆਂ ਨੇ ਉਹ ਫਿਲਮਾਂ ਬਣ ਰਹੀਆਂ ਨੇ। ਇਨ ਏ ਰਿਪੋਰਟ ਟੂ ਦਾ ਹੋਮ ਮਿਨਿਸਟਰੀ ਦਾ ਇੰਟੈਲੀਜੈਂਸ ਬਿਊਰੋ ਹੈ ਸੈਡ, ਹੁਣ ਇਹੀ ਇੰਟੈਲੀਜੈਂਸ ਬਿਊਰੋ ਹੈ ਜਿਹਨੇ ਪੰਜਾਬ 'ਚ 1.5 ਲੱਖ ਸਿੱਖ ਨੌਜਵਾਨ ਮਾਰਨ ਦੇ ਵਿੱਚ ਮੇਨ ਰੋਲ ਅਦਾ ਕੀਤਾ ਹੈ। ਮਲੋਏ ਧਾਰ ਜਿਹਨੇ ਓਪਨ ਸੀਕ੍ਰੇਟਸ ਲਿਖੀ, ਇਸੇ ਇੰਟੈਲੀਜੈਂਸ ਬਿਊਰੋ ਦਾ ਚੀਫ ਸੀ। ਇਨ ਏ ਰਿਪੋਰਟ ਟੂ ਦਾ ਹੋਮ ਮਿਨਿਸਟਰੀ ਨੂੰ ਦਿੱਤੀ ਇੰਟੈਲੀਜੈਂਸ ਬਿਊਰੋ ਦੀ ਰਿਪੋਰਟ ਮੁਤਾਬਕ ਹੈਜ਼ ਸੈਡ that these films were based on the issues like Operation Blue Star, which was carried out by Indian Army in Golden Temple to flush out Sikh militants, 1984 riots, during which more than 3,300 Sikhs were killed, and alleged atrocities by police during the height of militancy in Punjab. ਉਹਨਾਂ ਨੇ ਕਿਹਾ ਉਸ ਹੋਮ ਮਿਨਿਸਟਰੀ ਨੂੰ ਬਰੀਫ ਦੇ ਵਿੱਚ ਕਿ ਵੀ ਜਿਹੜਾ ਇੰਡੀਅਨ ਆਰਮੀ ਨੇ ਆਪਰੇਸ਼ਨ ਬਲੂ ਸਟਾਰ ਕੀਤਾ ਸੀ ਔਰ ਨਵੰਬਰ 84 ਦੇ ਫਿਰ ਦੰਗੇ ਕਹਿ ਰਹੇ ਨੇ, ਉਹਨਾਂ 'ਚ ਜਿਨ੍ਹਾਂ ਦੇ ਵਿੱਚ 3300 ਸਿੱਖ ਮਾਰੇ ਗਏ ਸੀ, ਕੀ ਫਿਗਰ ਦੇ ਰਹੇ ਨੇ, ਔਰ ਅਲੈਜਡ ਐਟਰੋਸਿਟੀਜ਼ ਕਿ ਜੀ ਇਹ ਦੋਸ਼ ਲਾਇਆ ਜਾ ਰਿਹਾ ਸੋ ਕਾਲਡ ਅਖੌਤੀ ਤਸ਼ੱਦਦ ਜਾਂ ਜ਼ੁਲਮ, ਉਸ ਬਾਰੇ ਜਿਹੜੀ ਹੈ ਇਹ ਫਿਲਮਾਂ ਬਣ ਰਹੀਆਂ ਨੇ।
These films also portray erstwhile militants as saviors of Sikh community. ਕਿ ਇਹਨਾਂ ਫਿਲਮਾਂ ਦੇ ਵਿੱਚ ਜਿਹੜੇ ਉਸ ਪਹਿਲੇ ਉਸ ਸਮੇਂ ਦੇ ਖਾੜਕੂ ਸੀ ਉਹਨਾਂ ਨੂੰ ਕੌਮ ਦੇ ਰਾਖਿਆਂ ਵਜੋਂ ਜਿਹੜਾ ਉਹ ਪ੍ਰੋਜੈਕਟ ਕੀਤਾ ਜਾ ਰਿਹਾ। While economic reasons are quite obvious, any perceptible impact of these films on the minds of young Sikh generation is yet to be noticed, the report said. ਉਹਨਾਂ ਨੇ ਕਿਹਾ ਜੀ ਜਿਹੜੇ ਫਿਲਮਾਂ ਬਣਾ ਰਹੇ ਨੇ ਉਹ ਤਾਂ ਪੈਸੇ ਲਈ ਬਣਾ ਰਹੇ ਨੇ ਕਿਉਂਕਿ ਵਿਕ ਰਹੀਆਂ, ਕਿਉਂਕਿ ਇਹ ਤਾਂ ਇਹਨਾਂ ਨੇ ਮੰਨ ਲਿਆ ਕਿ ਇਹਨਾਂ ਥੀਮਸ ਦੇ ਉੱਤੇ ਬਣੀਆਂ ਫਿਲਮਸ ਦੇ ਆਰ ਡੂਇੰਗ ਗੁੱਡ ਬਿਜ਼ਨਸ। ਪਰ ਉਹਨਾਂ ਨੇ ਕਿਹਾ ਜੀ ਇਹਨਾਂ ਫਿਲਮਾਂ ਦਾ ਜਿਹੜੇ ਨੌਜਵਾਨ ਨੇ, ਯੰਗ ਜਨਰੇਸ਼ਨ ਨੇ, ਉਹਨਾਂ ਦੇ ਉੱਤੇ ਕੀ ਪ੍ਰਭਾਵ ਪਏਗਾ ਜਾਂ ਪੈ ਰਿਹਾ ਇਹ ਅਜੇ ਇਸ ਨੂੰ ਦੇਖਿਆ ਜਾਣਾ। Last 3 years have seen making of at least 6 such Punjabi films ਕਿ ਪਿਛਲੇ 3 ਸਾਲਾਂ 'ਚ 6 ਇਸ ਕਿਸਮ ਦੀਆਂ ਫਿਲਮਾਂ ਬਣੀਆਂ ਨੇ। While one film was released in 2013 and another one, Qaum De Heere, could not get clearance from the censor board, 4 others are going to be released in coming months. ਕਿ ਜੀ ਇੱਕ ਰਿਲੀਜ਼ ਹੋਈ ਕੌਮ ਦੇ ਹੀਰੇ ਨੂੰ ਸੈਂਸਰ ਬੋਰਡ ਨੇ ਨਹੀਂ ਕਲੀਅਰ ਕੀਤਾ, ਬਾਕੀ 4 ਜਿਹੜੀਆਂ ਨੇ ਉਹ ਆਉਣ ਵਾਲੇ ਮਹੀਨਿਆਂ ਦੇ ਵਿੱਚ ਰਿਲੀਜ਼ ਹੋਣਗੀਆਂ। The first movie released on May 1st, 2015 was The Blood Street, produced by Canada-based Jasbir Singh Boparai। ਕਿ ਮਈ ਪਹਿਲੀ ਨੂੰ ਜਿਹੜੀ ਰਿਲੀਜ਼ ਹੋਈ ਹੈ ਬਲੱਡ ਸਟਰੀਟ, ਇਹ ਕੈਨੇਡਾ 'ਚ ਰਹਿੰਦੇ ਜਸਬੀਰ ਸਿੰਘ ਬੋਪਰਾਏ ਨੇ ਬਣਾਈ ਹੈ। The movie depicts how Sikh families were victims of alleged police atrocities during post-1984 period in Punjab after the assassination of Prime Minister Indira Gandhi by her Sikh bodyguards and attempts to justify Sikh youths of that time taking up arms, the report said। ਉਹਨੇ ਕਿਹਾ ਜੀ 1984 ਤੋਂ ਬਾਅਦ ਇੰਦਰਾ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ ਜੋ ਹੋਇਆ ਉਹ ਉਹਦੇ ਫਿਲਮ 'ਚ ਦਿਖਾਇਆ ਜੀ ਕਿਵੇਂ ਸਿੱਖ ਪਰਿਵਾਰਾਂ ਨੂੰ ਜ਼ਬਰ ਦਾ ਨਿਸ਼ਾਨਾ ਬਣਾਇਆ ਗਿਆ ਔਰ ਇਹਦੇ 'ਚ ਇਹ ਦਿਖਾਇਆ ਜਾ ਰਿਹਾ ਕਿ ਸਿੱਖ ਨੌਜਵਾਨਾਂ ਵੱਲੋਂ ਹਥਿਆਰ ਚੁੱਕਣੇ ਜਿਹੜੇ ਨੇ ਉਹ ਨਿਆਂ ਸੰਗਤ ਸਨ। ਸੋ ਜ਼ਾਹਰ ਹੈ ਕਿ ਹੁਣ ਜਿਹੜਾ ਇਹ ਖਬਰ ਪਲਾਂਟ ਹੈ, ਜ਼ਾਹਰ ਹੈ ਕਿਉਂਕਿ ਕਿਹੜਾ ਪਹਿਲਾਂ ਨਹੀਂ ਪਤਾ ਏਜੰਸੀਆਂ ਨੂੰ ਵੀ ਕੀ ਬਣ ਰਿਹਾ, ਲੇਕਿਨ ਇਹ ਉਹਨਾਂ ਨੇ ਹੁਣ ਵਾਰਨਿੰਗ ਦਿੱਤੀ ਹੈ ਉੱਥੇ ਬੈਠੇ ਫਿਲਮ ਪ੍ਰੋਡਿਊਸਰਸ, ਡਾਇਰੈਕਟਰਸ, ਐਕਟਰਸ, ਇਨਵੈਸਟਰਸ ਨੂੰ ਵੀ ਕਿ ਜੀ ਇਹ ਤੁਸੀਂ ਭਵਿੱਖ ਦੀ ਜਨਰੇਸ਼ਨ ਨੂੰ ਅੱਤਵਾਦੀ ਬਣਾ ਰਹੇ ਹੋ, ਇਸ ਲਈ ਅਸੀਂ ਤੁਹਾਨੂੰ ਆਪਰੇਟ ਨਹੀਂ ਕਰਨ ਦੇਵਾਂਗੇ। ਔਰ ਅਸੀਂ ਸਮਝਦੇ ਹਾਂ ਵੀ ਇਹ ਇਸੇ ਸਪਿਰਿਟ 'ਚ ਹੀ ਇਹਨੂੰ ਦੇਖਿਆ ਜਾਣਾ ਚਾਹੀਦਾ ਇਸ ਸਟੋਰੀ ਨੂੰ ਕਿ ਇਹ ਉਹਨਾਂ ਨੇ ਭਵਿੱਖ ਦੇ ਵਿੱਚ ਆਉਣ ਵਾਲੇ ਸਮੇਂ 'ਚ ਈਵਨ ਇਸ ਗੱਲ ਦੀਆਂ ਸੰਭਾਵਨਾਵਾਂ ਹੋਣਗੀਆਂ ਕਿ ਉਹ ਕਰੂ ਜਿਹੜੇ ਕਿ ਉੱਥੇ ਜਾ ਕੇ ਕੋਈ ਸ਼ੂਟਿੰਗ ਕਰ ਰਹੇ ਨੇ ਜਾਂ ਅਦਰਵਾਈਜ਼ ਨੇ ਉਹਨਾਂ ਨੂੰ ਰੋਕਿਆ ਜਾ ਸਕਦਾ ਹੈ, ਅਰੈਸਟ ਕੀਤਾ ਜਾ ਸਕਦਾ ਹੈ, ਝੂਠੇ ਕੇਸਾਂ 'ਚ ਫਸਾਇਆ ਜਾ ਸਕਦਾ ਹੈ। ਸੋ ਇਹ ਇੱਕ ਵਾਰਨਿੰਗ ਸਾਈਨ ਜੀ। ਹੁਣ ਜਿਹੜੀ ਖਬਰ ਮੈਂ ਪੜ੍ਹਨ ਲੱਗਾ ਇਹਦੇ 'ਚ ਇੱਕ ਜਿਹੜੀ ਪਹਿਲਾਂ ਤੁਹਾਨੂੰ ਨੋਟਿਸ ਹੈ ਵੀ ਇਹਦੇ ਤੇ ਹੱਸਣਾ ਨਹੀਂ ਹੈ ਔਰ ਇਹਦੇ ਤੇ ਕੋਈ ਯੱਕ ਨਹੀਂ ਕਰਨਾ ਹੈ, ਪਰ ਕਿਉਂਕਿ ਖਬਰ ਹੈ ਅੱਜ ਸਾਰੇ ਸੋਸ਼ਲ ਮੀਡੀਆ 'ਚ ਵੀ ਇਹਦੀ ਚਰਚਾ ਹੈ, ਨੈਸ਼ਨਲ ਮੀਡੀਆ ਨੇ ਵੀ ਲਿਆ ਹੈ ਔਰ ਉੱਥੇ ਇਦਾਂ ਦੇ ਕੋਈ ਫਨ ਸ਼ੋਅ ਨਹੀਂ ਨੇ ਜਿਵੇਂ ਅਮਰੀਕਾ 'ਚ ਹੁੰਦੇ ਨੇ। ਜੇ ਕਿਤੇ ਇਹ ਸਟੋਰੀ ਇਸ ਕਿਸਮ ਦੀ ਅਮਰੀਕਾ 'ਚ ਵਾਪਰੀ ਹੁੰਦੀ ਤੇ ਅਗਲਾ ਹਫਤਾ ਫਨ ਸ਼ੋਅ ਵਾਲਿਆਂ ਨੂੰ ਕੋਈ ਹੋਰ ਟੌਪਿਕ ਲੱਭਣ ਦੀ ਲੋੜ ਨਹੀਂ ਸੀ ਜੀ। ਔਰ ਇਹ ਹੁਣੇ ਹਾਲਾਂਕਿ ਇਹਦੀ ਬਹੁਤ ਡਿਟੇਲਸ ਵੀ ਆਈਆਂ ਜਿਹੜੀਆਂ ਬਹੁਤ ਗ੍ਰਾਫਿਕਸ ਸੀ ਤੇ ਉਹ ਮੈਂ ਕਿਹਾ ਵੀ ਡਿਸਕਸ ਨਾ ਹੀ ਕਰੀਏ, ਪਰ ਮੈਂ ਕੁਦਰਤੀ ਦੇਖਿਆ ਇਵਨ ਟ੍ਰਿਬਿਊਨ ਨੇ ਵੀ ਇਹ ਸਟੋਰੀ ਕੀਤੀ ਹੋਈ ਹੈ, ਉਨੀ ਗ੍ਰਾਫਿਕ ਨਹੀਂ ਹੈ ਜਿੰਨਾ ਉਸ ਮਿਨਿਸਟਰ ਗਡਕਰੀ ਜਿਹੜਾ ਕਿ ਸੈਂਟਰਲ ਮਿਨਿਸਟਰ ਹੈ ਮੋਦੀ ਦਾ, ਔਰ ਇਸ ਸਟੋਰੀ ਦੀ ਹੈਡਲਾਈਨ ਹੈ ਗਡਕਰੀ ਲੀਕਸ ਗਾਰਡਨਿੰਗ ਸੀਕ੍ਰੇਟ ਵਾਂਟਸ ਪਲਾਂਟਸ ਵਾਟਰਡ ਵਿਦ ਯੂਰਿਨ। ਹੁਣ ਇਹ ਗਡਕਰੀ ਸਾਹਿਬ ਜਿਹੜੇ ਕਿ ਮਿਨਿਸਟਰ ਨੇ ਉਹ ਇਹ ਕਹਿੰਦੇ ਨੇ ਕਿ ਜੀ ਮੈਂ ਤੁਹਾਨੂੰ ਦੱਸਣ ਲੱਗਾ ਖੇਤੀਬਾੜੀ ਦਾ ਭੇਤ ਜੀ ਕਿ ਵੀ ਆਪਣੇ ਜਿਹੜੇ ਪੌਦੇ ਨੇ ਉਹਨਾਂ ਨੂੰ ਆਪਣੇ ਪਿਸ਼ਾਬ ਦੇ ਨਾਲ ਜਿਹੜਾ ਉਹਨਾਂ ਦੀ ਸਿੰਚਾਈ ਕਰੋ। ਔਰ ਹੁਣੇ ਮੁੰਬਈ ਡੇਟਲਾਈਨ ਖਬਰ ਹੈ ਔਰ ਇਹ ਉਹਨੇ ਇੱਕ ਕਿਸਾਨਾਂ ਦੇ ਸਮਾਗਮ ਦੇ ਵਿੱਚ ਐਡਰੈਸ ਕਰਦਿਆਂ ਉਹਨੇ ਕਹੀ ਜੀ। ਯੂਨੀਅਨ ਮਿਨਿਸਟਰ Nitin Gadkari on Tuesday had the social media flush with hilarious comments with remarks that plants in his kitchen garden grew exponentially after he watered them with urine ਕਿ ਵੀ ਮੇਰਾ ਜਿਹੜਾ ਕਿਚਨ ਗਾਰਡਨ ਹੈ ਉਹ ਤਾਂ ਇੰਨੀ ਤੇਜ਼ੀ ਨਾਲ ਵਧੇ ਜਦੋਂ ਦਾ ਮੈਂ ਉਹਨੂੰ ਆਪਣੇ ਯੂਰਿਨ ਦੇ ਨਾਲ ਜਿਹੜਾ ਉਹਦੀ ਸਿੰਚਾਈ ਕਰ ਰਿਹਾ ਜੀ। I have started an experiment in Delhi। ਹੁਣ ਇਹ ਸਾਇੰਟਿਸਟ ਦੇਖੋ, I have started an experiment in Delhi। I have started storing my urine in a 50-liter can
ਐਟ ਮਾਈ ਆਫੀਸ਼ੀਅਲ ਰੈਜ਼ੀਡੈਂਸ ਇਨ ਦਿੱਲੀ, ਕਿ 50 ਲੀਟਰ ਦਾ ਮੈਂ ਕੈਨ ਰੱਖਿਆ ਜਿਹਦੇ 'ਚ ਮੈਂ ਆਪਣਾ ਪਿਸ਼ਾਬ ਇਕੱਠਾ ਕਰਦਾ। ਇਟਸ ਅ ਬਿਗ ਗਵਰਨਮੈਂਟ ਹਾਊਸ which earlier belonged to Congress President Sonia Gandhi. Gadkari, Minister of Highways and Shipping, said at an event in Nagpur. ਇਹ ਹੁਣ ਮਿਨਿਸਟਰੀ ਇਸ ਦਾ ਹੈਗਾ ਸ਼ਿਪਿੰਗ ਐਂਡ ਹਾਈਵੇ। ਉਹਨੇ ਕਿਹਾ ਜੀ ਮੈਂ ਉਸ ਘਰ 'ਚ ਰਹਿਣਾ ਜਿਹੜਾ ਸੋਨੀਆ ਗਾਂਧੀ ਜਿੱਥੇ ਰਹਿੰਦੀ ਸੀ ਜੀ। An acre of organic farming is possible on the Bangalore premises which even has trees, ਕਿ ਵੀ 1 ਏਕੜ ਹੈ ਜਿਹਦੇ 'ਚ ਕਿ ਆਰਗੈਨਿਕ ਖੇਤੀ ਹੋ ਸਕਦੀ ਹੈ, ਉੱਥੇ ਦਰਖਤ ਵੀ ਨੇ। I instructed my gardener to try urine on one tree and plain water on the others. ਮੈਂ ਕਿਹਾ ਜੀ ਇੱਕ ਪੌਦੇ ਨੂੰ ਯੂਰਿਨ ਦੇ ਨਾਲ ਸਿੰਚੋ ਔਰ ਦੂਸਰੇ ਦੇ ਉੱਤੇ ਜਿਹੜਾ ਖਾਲੀ ਪਾਣੀ ਜੀ। Urine is a manure which has urea and nitrogen. ਹੁਣ ਇਹ ਸਾਇੰਟਿਸਟ ਦੱਸ ਰਿਹਾ ਕਿ ਇਹਦੇ 'ਚ ਜਿਹੜਾ ਨਾਈਟ੍ਰੋਜਨ ਹੈ ਔਰ ਯੂਰੀਆ। Urging the audience to try out the experiment. ਉਹਨੇ ਸਭ ਨੂੰ ਕਿਹਾ ਕਿ ਜੀ ਆਪਣਾ ਤੁਸੀਂ ਇਹ ਐਕਸਪੈਰੀਮੈਂਟ ਜ਼ਰੂਰ ਕਰੋ ਜੀ। Asking the farmers of Nagpur, famed for its succulent oranges, to use urine therapy, Gadkari said they will soon observe how fast the trees grow. ਹੁਣ ਕਿਉਂਕਿ ਇਹ ਨਾਗਪੁਰ ਦੇ ਵਿੱਚ ਨਾਗਪੁਰੀ ਸੰਤਰੇ ਬੜੇ ਮਸ਼ਹੂਰ ਨੇ, ਕਿਸਾਨ ਉੱਥੋਂ ਆਏ ਸੀ। ਉਹਨੂੰ ਕਹਿੰਦਾ ਜੀ ਇਹ ਤੁਹਾਡੇ ਬਹੁਤ ਵਧੀਆ ਸੰਤਰੇ ਨੇ, ਪਰ ਤੁਸੀਂ ਜ਼ਰਾ ਇਹ ਯੂਰਿਨ ਥੈਰੇਪੀ ਇਸਤੇਮਾਲ ਕਰਕੇ ਦੇਖੋ। Recalling his own experience, the minister said the plants which were given urine instead of water grew 1.5 times bigger than those that were given water. ਉਹਨੇ ਕਿਹਾ ਜੀ ਇਹਨੂੰ ਮੈਂ ਯੂਰਿਨ ਦਿੱਤਾ ਉਹ 1.5 ਗੁਣਾ ਵੱਧ ਗਏ ਜੀ, ਔਰ ਦੂਸਰੇ ਜਿਹੜੇ ਨੇ ਉਹਦੇ ਨਾਲੋਂ ਛੋਟੇ ਰਹਿ ਗਏ। Gadkari's advice drew a swarm of merry comments on Twitter with hashtag Gadkari leaks. ਉਹਨੇ ਕਿਹਾ ਜਿਹੜਾ ਹੈਸ਼ਟੈਗ ਹੁਣ ਇਸ ਵੇਲੇ ਟ੍ਰੈਂਡ ਕਰ ਰਿਹਾ ਵੀ ਭਰ ਗਿਆ ਟਵਿੱਟਰ ਸਾਰਾ। ਹੁਣ ਇੱਕ ਨੇ 2-3 ਕਾਮੈਂਟ ਨੇ ਜਿਹੜੇ ਫਨੀ ਨੇ ਔਰ ਜਿਹੜੇ ਐਕਸਪਲੇਨ ਕਰਦੇ ਨੇ ਵੀ ਤੁਸੀਂ ਕੀ ਜਲੂਸ ਕਢਾ ਰਹੇ। ਕਹਿਣਾ ਇਹ ਚਾਹੁੰਦੇ ਨੇ ਹੁਣ ਜਿਹੜੇ ਹਿੰਦੂ ਨੈਸ਼ਨਲਿਸਟ ਵੀ ਨੇ ਇੰਟਰਨੈਸ਼ਨਲ ਲੈਵਲ ਦੇ, ਹੁਣ ਇਹ ਬੀਜੇਪੀ ਦਾ। ਉਸ ਤੋਂ ਪਹਿਲਾਂ ਅਸੀਂ ਗੱਲ ਕੀਤੀ ਸੀ ਕਿ ਮੁਰਾਰਜੀ ਦੇਸਾਈ ਪ੍ਰਾਈਮ ਮਿਨਿਸਟਰ ਰਿਹਾ ਜਿਹਨੇ ਉਹਦੇ ਤੇ ਯੂਰੇਨ ਐਜ਼ ਏ ਨੈਕਟਰ ਆਫ ਲਾਈਫ ਉਹ ਲਿਖਿਆ ਔਰ ਬੜਾ ਉਹਦਾ ਐਸਾ ਮਜ਼ਾਕ ਬਾਹਰ ਬਣਦਾ ਰਿਹਾ। ਉਹਦੇ ਵਿੱਚ ਕਿਹਨਾਂ ਨੇ ਇੱਕ ਨੇ ਕਿਹਾ ਉਸ ਕਾਮੈਂਟ ਦੇ ਵਿੱਚ, PM says pee in toilets. Gadkari says pee in the garden. The nation wants to know where to pee. ਉਸ ਤੋਂ ਪਹਿਲਾਂ ਮੋਦੀ ਨੇ ਸਵੱਛ ਭਾਰਤ ਅਭਿਆਨ ਕੀਤਾ ਸ਼ੁਰੂ ਜੀ, ਔਰ ਉਹਨੇ ਕਿਹਾ ਜੀ ਮੈਂ ਹਰ ਘਰ ਦੇ ਵਿੱਚ ਇੱਕ ਟਾਇਲਟ ਬਣਾ ਦਿਆਂਗਾ ਤਾਂ ਕਿ ਖੇਤਾਂ 'ਚ ਨਾ ਜਾਣਾ ਪਏ। ਉਹ ਕਹਿੰਦਾ ਪ੍ਰਾਈਮ ਮਿਨਿਸਟਰ ਕਹਿੰਦਾ ਵੀ ਮੈਂ ਟਾਇਲਟ ਬਣਾਉਣਾ ਹੈ, ਇਹ ਕਹਿੰਦਾ ਵੀ ਆਹ ਕਰੋ। ਹੁਣ ਦੱਸੋ ਵੀ ਤੁਹਾਡੀ ਨੈਸ਼ਨਲ ਪਲਾਨ ਕੀ ਹੈ? ਟਾਇਲਟ ਹੈ ਕਿ ਬਾਹਰ ਹੈ ਜੀ। ਫਿਰ ਇੱਕ ਨੇ ਕਿਹਾ ਦਾ ਮੋਦੀ ਗਵਰਨਮੈਂਟ ਹੈਜ਼ ਰੀਨੇਮਡ ਮੈਨੀ ਸਕੀਮਸ, ਕਿ ਮੋਦੀ ਸਰਕਾਰ ਨੇ ਬਹੁਤ ਸਾਰੀਆਂ ਸਕੀਮਾਂ ਦੇ ਨਾਂ ਬਦਲੇ ਨੇ। ਬਟ ਨੋ ਵਰਡ ਯੈਟ ਔਨ ਚੇਂਜਿੰਗ ਸਮਾਲ ਸਕੇਲ ਇਰੀਗੇਸ਼ਨ ਸਕੀਮ। ਉਹਨੇ ਕਿਹਾ ਜੀ ਜਿਹੜੀ ਸਮਾਲ ਸਕੇਲ ਇਰੀਗੇਸ਼ਨ ਸਕੀਮ ਹੈ ਇਹਦਾ ਵੀ ਨਾਂ ਬਦਲ ਦਿਓ, ਉਹਦਾ ਨਾਂ ਰੱਖੋ ਨਿਤਿਨ ਗਡਕਰੀ ਲਘੂ ਸਿੰਚਾਈ ਪਰਿਯੋਜਨਾ। ਵੀ ਦਾ ਨਾਂ ਰੱਖ ਦਿਓ। ਹੁਣ ਕਹਿੰਦਾ ਵੀ ਨਾਂ ਤਾਂ ਬਦਲ ਹੀ ਰਹੇ ਉਹਦਾ, ਉਹ ਰੱਖਦਾ ਇਹ ਗਡਕਰੀ ਲਘੂ ਸਿੰਚਾਈ ਪਰਿਯੋਜਨਾ ਰੱਖੋ। Another member of the Twitter posted the picture of a tree calling it Gadkari's outdoor washroom, ਜਿਹਦੇ ਦਰਖਤ ਦੇ ਥੱਲੇ ਉਹ ਕਰਦਾ ਉਹ ਛਾਪਿਆ ਉਹਨੇ ਕਿਹਾ ਇਹ ਆਊਟਡੋਰ ਵਾਸ਼ਰੂਮ ਗਡਕਰੀ ਦਾ। While yet another post said Nitin Gadkari leaks farm policy, shares with farmers urines fertilizing powers. ਇਹ ਥੋੜਾ ਕੰਪਲੈਕਸ ਜੋਕ ਹੈ, ਬਟ ਹੁਣ ਇਹ ਤੋਂ ਅੰਦਾਜ਼ਾ ਲਾਓ ਇਹ ਭਾਰਤ ਨੂੰ 21ਵੀਂ ਸਦੀ ਚ ਲਿਜਾ ਰਹੇ ਨੇ ਜੀ, ਔਰ ਇਹਨਾਂ ਦੇ ਹੱਥ ਚ ਜਿਹੜਾ ਉਹ ਪਾਵਰ ਆਈ ਹੈ। ਸੋ ਕੀ ਕਹਿੰਦੇ ਇਹਨਾਂ ਦੇ? ਹਾਂ, ਰੱਬ ਰੱਖਾ ਜੀ, ਰੱਬ ਰੱਖਾ ਜੀ। ਜੀ ਡਾਕਟਰ ਸਾਹਿਬ ਅੱਛੇ ਦਿਨ ਆ ਗਏ ਕਿ ਨਹੀਂ? ਅੱਛੇ ਦਿਨ ਆ ਗਏ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਨਾਲ ਨੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦੀ ਸ਼ਾਰਟ ਬ੍ਰੇਕ।